ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਇਸ ਵੇਲੇ ਕਾਂਗਰਸੀ ਜਿਹੜੇ ਨੇ ਉਹ ਰੌਲਾ ਪਾ ਰਹੇ ਨੇ ਕਿ ਸਾਡੇ ਤੇ ਬੜੀ ਵਧੀਕੀ ਹੋਈ ਹੈ ਤੇ ਸਾਡੇ ਨਾਲ ਅਨਿਆਂ ਹੋ ਰਿਹਾ ਤੇ ਇਹ ਜਿਹੜੀਆਂ ਏਜੰਸੀਆਂ ਨੇ ਵਿਜੀਲੈਂਸ ਖਾਸ ਕਰਕੇ ਇਹ ਗੁੰਡਾਗਰਦੀ ਕਰ ਰਹੀ ਹੈ। ਦੇਖੋ, ਸਿਆਸਤ ਦੇ ਵਿੱਚ ਦੋਸ਼ ਜਿਹੜੇ ਲੱਗ ਰਹੇ ਹੁੰਦੇ ਆ ਉਹਨਾਂ ਦੇ ਬਾਰੇ ਕਿਸੇ ਵੀ ਸਿੱਟੇ ਤੇ ਪਹੁੰਚਣਾ ਬਹੁਤ ਔਖਾ ਹੁੰਦਾ ਹੈ। ਪਰ ਕੀ ਤੁਹਾਨੂੰ ਪਤਾ ਵਾ ਕਿ ਇਸ ਵੇਲੇ ਕਾਂਗਰਸ ਦੇ 2 ਸਾਬਕਾ ਮੁੱਖ ਮੰਤਰੀ ਤੇ ਘੱਟੋ ਘੱਟ 6-7 ਮੰਤਰੀ ਜਿਹੜੇ ਆ ਉਹ ਰਡਾਰ ਤੇ ਹੈ। ਹੁਣ ਇਹ ਸਾਰਿਆਂ ਨੂੰ ਕਹਿਣਗੇ ਕਿ ਇਹ ਖੋਰੀ ਦੇ ਤਹਿਤ ਕਾਰਵਾਈ ਹੈ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਬਦਲਾਖੋਰੀ ਹੋ ਰਹੀ ਹੈ, ਤੁਹਾਡੇ ਕੋਲੇ ਅਦਾਲਤਾਂ ਨੇ, ਤੁਸੀਂ ਅਦਾਲਤਾਂ 'ਚ ਜਾ ਕੇ ਆਪਣੀ ਬੇਗੁਨਾਹੀ ਸਾਬਤ ਕਰੋ, ਸੁਰਖਰੂ ਹੋ ਜਾਓ। ਨਾਲੇ ਗਾਂਹ ਤੋਂ ਜਦੋਂ ਆਮ ਆਦਮੀ ਪਾਰਟੀ ਵਾਲੇ ਜਾਂ ਕੋਈ ਹੋਰ ਵੋਟਾਂ ਮੰਗਣ ਜਾਊਗਾ ਉਹਨਾਂ ਨੂੰ ਕਹਿ ਦਿਓ ਕਿ ਭਾਈ ਇਹ ਤਾਂ ਸਿਆਸੀ ਬਦਲਾਖੋਰੀ ਕਰਦੇ ਆ। ਪਰ ਅਸਲ ਦੇ ਵਿੱਚ ਕੀ ਤੁਹਾਨੂੰ ਪਤਾ ਕਿ ਮਾਨ ਸਰਕਾਰ ਦਾ ਅਗਲਾ ਨਿਸ਼ਾਨਾ ਕੀ ਹੈ ਜਾਂ ਪੰਜਾਬ ਸਰਕਾਰ ਦਾ ਅਗਲਾ ਨਿਸ਼ਾਨਾ ਕੀ ਹੈ? ਪੰਜਾਬ ਸਰਕਾਰ ਦੇ ਅਗਲੇ ਨਿਸ਼ਾਨੇ ਤੇ ਬਹੁਤ ਸਾਰੇ ਮੰਤਰੀ ਨੇ ਕਾਂਗਰਸ ਦੇ, ਜਿਨ੍ਹਾਂ ਨੇ ਗੁਨਾਹ ਕੀਤੇ ਨੇ ਨਾ, ਜਿਨ੍ਹਾਂ ਨੇ ਘੁਟਾਲੇ ਕੀਤੇ ਆ ਉਹ ਨੇ। ਤੇ ਉਹਨਾਂ ਦੇ ਵਿੱਚ ਰੰਧਾਵੇ ਤੋਂ ਲੈ ਕੇ ਸੁਖਜਿੰਦਰ ਸਿੰਘ ਰੰਧਾਵੇ ਤੋਂ ਲੈ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਾਲ ਜੰਗਲਾਤ ਮਹਿਕਮਾ ਸਾਧੂ ਸਿੰਘ ਧਰਮਸੋਤ ਕੋਲੇ ਸੀਗਾ। ਟਰੀ ਗਾਰਡ ਵਾਲਾ ਘੁਟਾਲਾ ਸੰਗਤ ਸਿੰਘ ਗਿੱਲ ਜਿਨ੍ਹਾਂ ਦੇ ਨਾਲ ਜੁੜਦਾ ਵਾ ਜਾ ਕੇ, ਚਰਨਜੀਤ ਚੰਨੀ ਤੋਂ ਲੈ ਕੇ OP ਸੋਨੀ, ਕੈਪਟਨ ਅਮਰਿੰਦਰ ਤੱਕ ਦੇ ਬੰਦੇ ਹੁਣ ਗਾਂਹ ਆਉਣ ਵਾਲੇ ਦਿਨਾਂ 'ਚ ਫਸਣਗੇ। ਕਾਂਗਰਸ ਦੇ 6 ਸਾਬਕਾ ਮੰਤਰੀ ਤੇ 2 ਸਾਬਕਾ ਮੁੱਖ ਮੰਤਰੀ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਜਿਹਦੇ ਬਾਰੇ ਇਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵਾ ਕਿ ਇਹ ਦੂਜੇ ਪਾਸਿਓਂ ਖੇਡ ਰਹੇ ਆ। ਕਪਤਾਨ ਸਾਡੇ ਆ ਪਰ ਖੇਡ ਦੂਜੇ ਪਾਸਿਓਂ ਰਹੇ ਆ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹੀ ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਕਿਹੜੇ ਮੰਤਰੀ ਨੇ ਤੇ ਕਿਹੜੇ ਘੁਟਾਲੇ ਲੱਗੇ ਨੇ, ਉਹਨਾਂ ਦੇ ਸਿਰ ਦੋਸ਼ ਲੱਗਦੇ ਨੇ ਕਿਹੜੇ ਘੁਟਾਲੇ ਦੇ। ਪਰ ਅੱਜ ਜਿਹੜੇ ਰਵਨੀਤ ਬਿੱਟੂ ਹੋਰੇ ਜਾਂ ਸੁਖਪਾਲ ਖਹਿਣੇ ਹੋਣੀ ਜਿਹੜਾ ਰੌਲਾ ਪਾ ਰਹੇ ਨੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਗਈ ਜੀ, ਆਹ ਹੋ ਗਿਆ, ਫਲਾਂ ਹੋ ਗਿਆ, ਸਾਡੇ ਨਾਲ ਧੱਕਾ ਹੋ ਗਿਆ, ਇਸ ਤਰ੍ਹਾਂ ਅਰੈਸਟ ਨਹੀਂ ਸੀ ਕਰਨਾ ਚਾਹੀਦਾ, ਚੋਰਾਂ ਵਾਂਗੂ ਅਰੈਸਟ ਕੀਤਾ। ਤੇ ਜੇ ਘੁਟਾਲੇ ਦੇ ਦੋਸ਼ ਕੀ ਲੱਗੇ ਨੇ, ਚੋਰੀ ਦੀ ਤਾਂ ਦੋਸ਼ ਨੇ, ਤੇ ਹੋਰ ਕਿਵੇਂ ਅਰੈਸਟ ਕੀਤਾ ਜਾਂਦਾ? ਇਹ ਉਦੋਂ ਕਿੱਥੇ ਸੀਗੇ ਦੋਨੇ ਤਿੰਨੇ ਸੱਜਣ ਜਿਹੜੇ ਅੱਜ ਰੌਲਾ ਬੁੱਕ ਰਹੇ ਆ, ਬੜਾ ਰੌਲਾ ਪਾ ਰਹੇ ਆ? ਜਿਸ ਦਿਨ ਆਸ਼ੂ ਨੇ ਇੱਕ ਬੀਬੀ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਸੀ, ਜਿਸ ਦਿਨ ਆਸ਼ੂ ਨੇ ਇੱਕ ਬਲਵਿੰਦਰ ਸੇਖੋਂ ਨਾਂ ਦੇ ਇੰਸਪੈਕਟਰ ਨੂੰ ਧਮਕੀਆਂ ਦਿੱਤੀਆਂ ਸੀ, ਉਸ ਦਿਨ ਇਹ ਮਨੁੱਖੀ ਅਧਿਕਾਰਾਂ ਵਾਲੇ ਕਿੱਥੇ ਸੀਗੇ? ਉਸ ਦਿਨ ਜਿਹੜੇ ਜਿਨ੍ਹਾਂ ਨੂੰ ਅੱਜ ਬੜਾ ਬੁੱਕ ਕੇ ਕਹਿੰਦੇ ਵਾਰੰਟ ਲਿਆਓ, ਆਹ ਦਿਖਾਓ। ਠੀਕ ਹੈ, ਇੱਕ ਮੁਲਾਜ਼ਮ ਦਾ ਸ਼ਨਾਖਤੀ ਕਾਰਡ ਦੇਖਣਾ ਇਹ ਜਾਇਜ਼ ਹੋ ਸਕਦਾ, ਕੋਈ ਵੀ ਬੰਦਾ ਤੁਹਾਨੂੰ ਚੱਕਣਾ ਸ਼ਨਾਖਤੀ ਕਾਰਡ ਦੇਖ ਲਓ, ਪਰ ਉਹਦੀ ਕੋਈ ਭਾਸ਼ਾ ਹੁੰਦੀ ਹੈ। ਤੁਸੀਂ ਜਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਹੋ ਨਾ, ਉਸੇ ਕਾਨੂੰਨ ਦੇ ਤਹਿਤ ਤੁਸੀਂ ਵੋਟਾਂ ਲਈਆਂ। ਉਦੋਂ ਕਿੱਥੇ ਸੀ ਇਹ ਸਾਰੇ? ਜਿੱਦਾਂ ਕਹਿੰਦੇ ਸੀ ਮੰਤਰੀ ਕਹਿੰਦੇ ਸੀ ਜਾ ਕੇ ਕਹਿ ਦਿਓ ਕੋਰਟ ਨੂੰ, ਮੈਂ ਉਹ ਮੰਤਰੀ ਨਹੀਂ ਮੰਨਦਾ। ਮੰਤਰੀ ਕੋਰਟ ਨਾਲੋਂ ਵੱਡਾ ਕਿ ਮੰਤਰੀ ਨੇ ਕੋਰਟ ਬਣਾਈ ਹੈ? ਕਾਨੂੰਨ ਕਿਸੇ ਦੇ ਬਾਪ ਦੇ ਪਾਵੇ ਨਾਲ ਨਹੀਂ ਬੰਨਿਆ, ਬਾਪ ਦੇ ਮੰਜੇ ਦੇ ਪਾਵੇ ਨਾਲ ਨਹੀਂ ਬੰਨਿਆ। ਇਹ ਸਮਝ ਲਓ। ਜਿਹੜੇ ਕਾਨੂੰਨ ਦੇ ਤੁਸੀਂ ਦਾਅਵੇ ਕਰਦੇ ਹੋ ਨਾ ਕਿ ਆਹ ਕਾਨੂੰਨ ਆ, ਫਲਾਂ ਕਾਨੂੰਨ ਆ, ਉਸੇ ਕਾਨੂੰਨਾਂ ਤਹਿਤ ਤੁਸੀਂ ਚੋਣ ਲੜਦੇ ਹੋ। ਤੇ ਕੋਈ ਵੀ ਬੰਦਾ ਹਾਈ ਕੋਰਟਾਂ ਤੋਂ ਵੱਡਾ ਨਹੀਂ ਹੈ, ਕਾਨੂੰਨ ਤੋਂ ਵੱਡਾ ਨਹੀਂ ਹੁੰਦਾ। ਸਿਆਸਤਦਾਨ ਜਿੱਦਾਂ ਮਰਜ਼ੀ ਬਣ ਜਾਵੇ, ਸੰਵਿਧਾਨ ਤੋਂ ਵੱਡਾ ਨਹੀਂ ਹੋ ਸਕਦਾ ਉਹ। ਸੋ ਬਹੁਤ ਸਾਰੇ ਘੁਟਾਲੇ ਹੋਏ। ਅੱਜ ਜਿਹੜੇ ਕਾਂਗਰਸੀ ਚੀਕਾਂ ਮਾਰ ਰਹੇ ਆ ਉਹਨਾਂ ਨੂੰ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਹੀ ਰਾਜ ਦੇ ਵਿੱਚ 150 ਬੰਦਾ ਦਾਰੂ ਪੀ ਕੇ ਜਾਲੀ ਮਰ ਗਿਆ। ਕੈਪਟਨ ਅਮਰਿੰਦਰ ਸਿੰਘ ਉੱਥੇ ਗਿਆ ਵੀ, ਉਹਨੇ ਉੱਥੇ ਜਿਹੜੇ ਹਵਾ ਸਿੱਟਦੇ ਆ ਨਾ, ਪਾਣੀ ਵੀ ਸਿੱਟਦੇ ਨਾਲ ਕੂਲਰ ਇਹ ਲਾਏ ਸੀ। 150 ਬੰਦਾ ਮਰ ਗਿਆ। ਦੱਸੋ ਕਿਹੜਾ ਬੰਦਾ ਫੜਿਆ? ਤੁਹਾਡੇ ਹੀ ਰਾਜ ਦੇ ਵਿੱਚ ਇਹ ਦੋਸ਼ ਲੱਗਦੇ ਰਹੇ ਕਿ ਫਲਾਂ ਗੋਦਾਮ ਦੇ ਵਿੱਚੋਂ ਇੰਨੇ ਟਰੱਕ ਅਨਾਜ ਦੇ ਚੋਰੀ ਕਰ ਲਏ, ਫਲਾਂ ਬੰਦੇ ਨੇ ਕੀਤੇ। ਜਲਾਲਪੁਰ ਦੇ ਰਿਸ਼ਤੇਦਾਰਾਂ ਦਾ ਨਾਂ ਆਇਆ, ਕਿਹੜਾ ਬੰਦਾ ਫੜਿਆ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਲੁਧਿਆਣੇ ਦਾ ਬੀਜ ਘੁਟਾਲਾ ਹੋਇਆ, ਕਿਹੜਾ ਬੰਦਾ ਫੜਿਆ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਬਠਿੰਡੇ ਥਰਮਲ 'ਚੋਂ ਮਾਈਨਿੰਗ ਦੇ ਦੋਸ਼ ਲੱਗੇ, ਗੁੰਡਾ ਟੈਕਸ ਰਿਫਾਈਨਰੀ 'ਚ ਦੋਸ਼ ਲੱਗੇ, ਕਿਹੜਾ ਬੰਦਾ ਫੜਿਆ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਬੁਫਨੀ ਨੋਰਫਿਨ ਦਾ ਘੁਟਾਲਾ ਸਾਹਮਣੇ ਆਇਆ, ਕਿਹੜਾ ਬੰਦਾ ਫੜਿਆ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਤੁਹਾਡੇ ਹੀ ਬੰਦੇ ਕਹਿੰਦੇ ਨੇ 75-25 ਚੱਲੀ ਜਾਂਦੀ ਹੈ, ਉਦੋਂ ਕਿੱਥੇ ਸੀ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ, ਤੁਹਾਡੇ ਹੀ ਰਾਜ ਦੇ ਵਿੱਚ ਵਜ਼ੀਫਾ ਘੁਟਾਲਾ ਵਰਗੇ ਘੁਟਾਲੇ ਹੋਏ, ਉਦੋਂ ਕਿੱਥੇ ਸੀ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਬਾਹਲੇ ਨਹੀਂ, ਤੁਹਾਡੇ ਹੀ ਰਾਜ ਦੇ ਵਿੱਚ ਸ਼ਰਾਬ ਘੁਟਾਲੇ ਤੋਂ ਲੈ ਕੇ ਹੋਰ ਬੁਫਰੀ ਨੋਰਫਿਨ, ਇਹ ਤੋਂ ਇਲਾਵਾ ਫਤਿਹ ਕਿੱਟ ਘੁਟਾਲਾ ਹੋਇਆ, ਇਹ ਤੋਂ ਇਲਾਵਾ ਸਿੰਜਾਈ ਘੁਟਾਲਾ ਹੋਇਆ, ਕੀ ਕੀਤਾ ਤੁਸੀਂ? ਤੁਹਾਡੇ ਹੀ ਰਾਜ ਦੇ ਵਿੱਚ ਜਿਹੜਾ ਪੋਸਟ ਮੈਟ੍ਰਿਕ ਵਾਲਾ ਘੁਟਾਲਾ ਹੋਇਆ, ਤੁਸੀਂ ਕੀ ਕੱਢ ਕੇ ਦਿੱਤਾ? ਉਦੋਂ ਤੁਸੀਂ ਨਿਆਂ ਪਸੰਦ ਲੋਕ ਕਿੱਥੇ ਸੀ? ਜਿੱਦੇ ਆਸ਼ੂ ਇੱਕ ਬੀਬੀ DO ਦੇ ਗਲ ਪੈ ਗਿਆ ਸੀ, ਉਹਦੀ ਬੇਇੱਜ਼ਤੀ ਕੀਤੀ ਸੀ ਮਹਿਜ਼ ਇਸ ਗੱਲ ਕਰਕੇ ਕਿ ਉਹ ਲੇਟ ਆਈ ਸੀ, ਉਦੋਂ ਕਿੱਥੇ ਸੀ ਤੁਸੀਂ?
ਤੁਹਾਡੇ ਮੁੱਖ ਮੰਤਰੀ ਬਾਰੇ ਤਾਂ ਤੁਹਾਨੂੰ 4.5 ਸਾਲ ਬਾਅਦ ਪਤਾ ਲੱਗਿਆ ਕਿ ਦੂਜੇ ਪਾਸੇ ਖੇਡ ਰਿਹਾ, ਸਾਡੇ ਵਾਲੇ ਪਾਸੇ ਖੇਡ ਹੀ ਨਹੀਂ ਰਿਹਾ। ਸੋ ਸਿੰਜਾਈ ਘੁਟਾਲੇ ਤੋਂ ਲੈ ਕੇ ਬੁਪਰਨੋਰਫਿਨ, ਫਤਿਹ ਕਿੱਟ, ਪੋਸਟ ਮੈਟ੍ਰਿਕ, ਇਹਦੇ ਨਾਲ ਪੋਸਟ ਮੈਟ੍ਰਿਕ ਦੇ ਨਾਲ ਹੋਰ ਕਿੰਨੇ ਘੁਟਾਲੇ ਹੋਏ। ਸ਼ਰਾਬ ਘੁਟਾਲਾ ਹੋਇਆ, ਟਰੀ ਗਾਰਡਾਂ ਦਾ ਘੁਟਾਲਾ ਹੋਇਆ। ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆ ਰਿਹਾ ਘੁਟਾਲੇ ਦੇ ਵਿੱਚ। ਦੱਸਦੇ ਹਾਂ ਤੁਹਾਨੂੰ ਕਿਹੜਾ ਖੇਤੀਬਾੜੀ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਇਸ ਵੇਲੇ ਮਾਨ ਸਰਕਾਰ ਦੇ ਅਡਾਰ ਤੇ 2 ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਾਲ ਕੈਪਟਨ ਅਮਰਿੰਦਰ ਸਿੰਘ, ਜਿਹੜੇ ਕਿ ਕਾਂਗਰਸ 'ਚੋਂ ਗਏ ਨੇ, ਬਾਅਦ ਦੇ ਵਿੱਚ ਉਹਨਾਂ ਨੇ ਪਾਰਟੀ ਹੋਰ ਬਣਾ ਲਈ ਸੀ। ਉਹਨਾਂ ਦੇ ਨਾਲ ਸੰਗਤ ਸਿੰਘ ਗਿਲਜੀਆਂ, ਸੁਖਜਿੰਦਰ ਰੰਧਾਵਾ, ਤ੍ਰਿਪਤ ਰੰਜਨ ਸਿੰਘ ਬਾਜਵਾ, ਓਪੀ ਸੋਨੀ ਦੇ ਨਾਲ ਇੱਕ ਇਹਨਾਂ ਦਾ ਮੰਤਰੀ ਹੋ ਰਿਹਾ ਜਿਹਦਾ ਨਾਮ ਹੈਗਾ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸੰਗਤ ਸਿੰਘ ਗਿਲਜੀਆਂ, ਸਾਧੂ ਸਿੰਘ ਧਰਮਸੋਤ ਤੇ ਭਾਰਤ ਭੂਸ਼ਣ ਆਸ਼ੂ ਇਸ ਵੇਲੇ ਜੇਲ੍ਹ ਦੇ ਵਿੱਚ ਆ। ਭਾਰਤ ਭੂਸ਼ਣ ਆਸ਼ੂ ਤੇ 2000 ਦਾ ਟੈਂਡਰ ਘੁਟਾਲਾ, ਟਰਾਂਸਪੋਰਟ ਘੁਟਾਲੇ ਦੇ ਦੋਸ਼ ਲੱਗੇ ਆ। ਉਹਨਾਂ ਜਿਹੜਾ ਮਾਮਲਾ ਕਰਕੇ ਜੇਲ੍ਹ ਦੇ ਵਿੱਚ ਆ। ਤੇ ਜਿਹੜੇ ਹਿਸਾਬ ਨਾਲ ਅਸੀਂ ਨਾਂ ਗਿਣਾਏ ਆ, ਪਤਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜੇ ਇਸੇ ਤਰ੍ਹਾਂ ਵਿਜੀਲੈਂਸ ਇਹਨਾਂ ਦੇ ਮਗਰ ਪਈ ਰਹੀ ਤਾਂ ਇਹਨਾਂ ਨੂੰ ਭੱਜਦਿਆਂ ਨੂੰ ਵਾਹਣ ਨਹੀਂ ਲੱਭਣੇ। ਸਾਧੂ ਸਿੰਘ ਧਰਮਸੋਤ ਜੰਗਲਾਤ ਮਹਿਕਮੇ ਦੇ ਵਿੱਚ ਰੁੱਖਾਂ ਦੀ ਕਟਾਈ ਦੇ ਵਿੱਚ ਤਕਰੀਬਨ 1.5 ਕਰੋੜ ਰੁਪਈਆ ਇਹਨੇ ਜਿਹੜਾ ਗਬਨ ਕੀਤਾ, ਕਮਿਸ਼ਨ ਲਿਆ। ਕਮਿਸ਼ਨ ਪਤਾ ਕਾਹਦਾ ਲਿਆ? ਦਰਖਤ ਵੱਢ ਕੇ ਵੇਚਣ ਦਾ। ਯਾਨੀ ਕਿ ਪਹਿਲਾਂ ਕਹਿੰਦੇ ਸੀ ਨਾ, ਸਿਆਸਤਦਾਨ ਪੁਲ ਖਾ ਜਾਂਦੇ, ਰੇਤਾ ਬਜਰੀ ਖਾ ਜਾਂਦੇ, ਸਿਆਸਤਦਾਨ ਦਰਖਤ ਵੀ ਨਹੀਂ ਛੱਡਦੇ। ਔਰ ਉਹ ਦਰਖਤ ਜਿਹੜੇ ਵਾਤਾਵਰਨ ਨੂੰ ਸਹੀ ਰੱਖਦੇ ਆ। ਜਿਹੜੇ ਰਡਾਰ 'ਤੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਾਂ ਆਉਂਦਾ ਤ੍ਰਿਪਤ ਰੰਜਨ ਸਿੰਘ ਬਾਜਵਾ ਦਾ। ਇਹ ਬੰਦੇ ਨੇ ਦੋਸ਼ ਪਤਾ ਕੀ ਲੱਗ ਰਿਹਾ ਤੇ ਕਿ ਸਰਕਾਰ ਬਦਲ ਗਈ, ਇਲੈਕਸ਼ਨ ਰਿਜ਼ਲਟ ਆ ਗਏ, ਬਾਵਜੂਦ ਇਹਦੇ ਇਸ ਬੰਦੇ ਨੇ ਚੋਣਾਂ ਹਾਰਨ ਤੋਂ ਬਾਅਦ ਵੀ, ਕਾਂਗਰਸ ਦੇ ਚੋਣਾਂ ਹਾਰਨ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ, ਰਿਕਾਰਡ ਤੋੜਤੇ, ਹੱਦਾਂ ਹੀ ਪਾਰ ਕਰਤੀਆਂ। ਤੇ ਇਸ ਮੰਤਰੀ ਨੇ ਚੋਣਾਂ ਹਾਰਨ ਤੋਂ ਬਾਅਦ ਵੀ ਇੱਕ ਜ਼ਮੀਨ ਦੀ ਰਜਿਸਟਰੀ ਬੜੇ ਮਹਿੰਗੇ ਸਸਤੇ ਭਾਅ 'ਤੇ ਕਰਾਈ ਹੈ। ਸੁਖਜਿੰਦਰ ਸਿੰਘ ਰੰਧਾਵਾ, ਇਹਦੇ ਤੇ ਦੋਸ਼ ਇਹ ਹੈ ਕਿ ਖਤਰਨਾਕ ਗੈਂਗਸਟਰ ਮੁਖਤਿਆਰ ਅੰਸਾਰੀ ਨੂੰ ਇਹਨੇ ਰੋਪੜ ਜੇਲ੍ਹ ਦੇ ਵਿੱਚ VIP ਟਰੀਟਮੈਂਟ ਦਿੱਤਾ ਵਾ। ਤੇ ਨਾਲ ਜੇਲ੍ਹ ਵਿਭਾਗ ਦੀ ਜਾਂਚ ਤੋਂ ਬਾਅਦ ਹੁਣ ਇਹ ਮਾਮਲਾ ਪੁਲਿਸ ਨੂੰ ਸੌਂਪਿਆ ਜਾ ਰਿਹਾ ਹੈ। ਸੰਗਤ ਸਿੰਘ ਗਿਲਜੀਆਂ, ਜੰਗਲਾਤ ਮਹਿਕਮੇ ਦੇ ਵਿੱਚ ਟਰੀ ਗਾਰਡ ਖਰੀਦਣ ਦੇ ਘਪਲੇ ਦੇ ਦੋਸ਼ ਲੱਗੇ ਨੇ। ਓਪੀ ਸੋਨੀ ਤੇ ਦੋਸ਼ ਲੱਗਿਆ ਕਿ ਇਹਨੇ ਪਹਿਲਾਂ ਆਪਦੀ ਜ਼ਮੀਨ ਜਿਹੜੀ ਸੀ ਸਰਕਟ ਹਾਊਸ ਦੀ, ਉਹ ਸਸਤੇ ਰੇਟ ਤੇ ਆਪਦੇ ਰਿਸ਼ਤੇਦਾਰ ਨੂੰ ਦਿੱਤੀ। ਦੂਜਾ ਦੋਸ਼ ਸੈਨੀਟਾਈਜ਼ਰ ਮਹਿੰਗੇ ਭਾਅ 'ਤੇ ਖਰੀਦਿਆ। ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਵਿਕਰਮ ਮਜੀਠੀਆ ਛੱਲਾ ਵੀ ਕਹਿ ਦਿੰਦਾ, ਉਹ ਗੱਲ ਵੱਖਰੀ ਹੈ ਕਿ ਚਲੋ ਇਸ ਹਮਾਮ ਮੇ ਸਭੀ ਨੰਗੇ, ਇਹਨਾਂ ਵਿੱਚ ਕੋਈ ਵੀ ਚੰਗਾ ਨਹੀਂ ਹੈ ਤੇ ਛੱਲਾ ਮੁੜੇ ਨਾ ਮੁੜੇ ਉਹ ਗੱਲ ਬਾਅਦ ਦੀ ਹੈ। ਪੰਜਾਬ ਨਿਰਮਾਣ ਪ੍ਰੋਗਰਾਮ ਸੀ, 142 ਕਰੋੜ ਰੁਪਈਆ ਆਇਆ ਸੀਗਾ ਉਸ ਪ੍ਰੋਗਰਾਮ ਦੇ ਤਹਿਤ। ਸਿਰਫ 3 ਹਲਕਿਆਂ ਦੇ ਵਿੱਚ ਹੀ ਲੱਗਿਆ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਦੱਸੀਏ ਕਿ ਲਾਇਆ ਕਿੱਥੇ ਹੈ। ਉਹ ਘੁਟਾਲੇ ਦੋਸ਼ ਹੈ। ਕੈਪਟਨ ਅਮਰਿੰਦਰ ਸਿੰਘ, ਇਹਦੇ ਤੇ ਦੋਸ਼ ਲੱਗਦਾ ਵਾ ਕੈਪਟਨ ਤੇ ਕਿ ਖੇਤੀਬਾੜੀ ਮਹਿਕਮੇ ਦੇ ਵਿੱਚ 150 ਕਰੋੜ ਰੁਪਏ ਦਾ ਮਸ਼ੀਨਰੀ ਘੁਟਾਲਾ ਹੋਇਆ ਤੇ ਕੈਪਟਨ ਸਾਹਿਬ ਉਦੋਂ ਖੇਤੀਬਾੜੀ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ। ਚੀਕਾਂ ਮਾਰਨੀਆਂ, ਦੁਹੱਥੜ ਪਿੱਟਣੇ, ਸਿਆਸੀ ਵਿਰੋਧ ਕਰਨਾ, ਭੱਜਣਾ, ਆਪਦੇ ਆਪ ਨੂੰ ਬੇਕਸੂਰ ਕਹਿਣਾ, ਇਹ ਸਿਆਸੀ ਲੋਕਾਂ ਦੀਆਂ ਆਦਤਾਂ ਹੁੰਦੀਆਂ। ਪਰ ਇਹ ਲੋਕ ਜਿਹੜੇ ਅੱਜ ਆਸ਼ੂ ਦੇ ਹੱਕ ਦੇ ਵਿੱਚ ਨਿਤਰੇ ਆ, ਕਾਸ਼ ਇਹਨਾਂ ਨੇ ਆਸ਼ੂ ਨੂੰ ਉਦੋਂ ਟੋਕਿਆ ਹੁੰਦਾ ਜਿੱਦੇ ਆਸ਼ੂ ਹਾਈ ਕੋਰਟ ਨੂੰ ਟੱਚ ਜਾਣ ਰਿਹਾ ਸੀ ਤੇ ਇੱਕ ਬਿਊਰੋਕਰੇਟਸ ਨੂੰ, ਇੱਕ ਡਿਊਟੀ 'ਤੇ ਮੌਜੂਦ ਅਫਸਰ ਨੂੰ ਧਮਕੀਆਂ ਦੇ ਰਿਹਾ ਸੀ, ਇੱਕ ਬੀਬੀ ਨੂੰ ਧਮਕੀਆਂ ਦੇ ਰਿਹਾ ਸੀ, ਇੱਕ ਬੀਬੀ ਨੂੰ ਫੜ ਕੇ ਖਿੱਚ ਰਿਹਾ ਸੀ। ਗੁੰਡਾਗਰਦੀ ਦੀ ਇੰਤਹਾ ਕਰਤੀ ਸੀ ਇਸ ਬੰਦੇ ਨੇ। ਉਦੋਂ ਨਹੀਂ ਕਾਂਗਰਸੀ ਬੋਲੇ, ਨਾ ਕਾਂਗਰਸੀ ਗੁੰਡਾ ਟੈਕਸ ਵੇਲੇ ਬੋਲੇ ਆ, ਨਾ ਕਾਂਗਰਸੀ ਥਰਮਲ 'ਚੋਂ ਮਾਈਨਿੰਗ ਹੁੰਦੀ ਸੀ ਉਦੋਂ ਬੋਲਿਆ, ਨਾ ਕਾਂਗਰਸੀ ਫਤਿਹ ਕਿੱਟ ਘੁਟਾਲੇ 'ਚ ਬੋਲਿਆ, ਨਾ ਕਾਂਗਰਸੀ ਬੁਪਰਨੋਰਫਿਨ ਘੁਟਾਲੇ 'ਚ ਬੋਲਿਆ, ਨਾ ਕਾਂਗਰਸੀ ਅਨਾਜ ਘੁਟਾਲੇ 'ਚ ਬੋਲਿਆ ਜਿਹੜਾ ਗੋਦਾਮਾਂ ਦੇ ਵਿੱਚੋਂ ਖੁਰਦ-ਬੁਰਦ ਕੀਤਾ ਗਿਆ, ਨਾ ਕਾਂਗਰਸੀ ਜਾਲੀ ਸ਼ਰਾਬ ਘੁਟਾਲੇ 'ਚ ਬੋਲਿਆ, ਨਾ ਕਾਂਗਰਸੀ ਪੋਸਟ ਮੈਟ੍ਰਿਕ 'ਤੇ ਬੋਲਿਆ, ਨਾ ਕਾਂਗਰਸੀ ਜਿਹੜੇ ਆ ਉਹ ਲੁਧਿਆਣਾ ਬੀਜ ਘੁਟਾਲੇ 'ਤੇ ਬੋਲੇ ਆ। ਇਹ ਤਾਂ ਉਹ ਨੇ ਜਿਹੜੇ ਚੰਦ ਇੱਕ ਮੂੰਹ ਜਵਾਨੀ ਯਾਦ ਨੇ, ਘੁਟਾਲੇ ਤਾਂ ਹੋਰ ਬਥੇਰੇ ਹੋਏ ਹੋਣਗੇ। ਸੋ ਜੇਕਰ ਦੋਸ਼ ਲੱਗਦੇ ਨੇ ਕਿ ਕੋਈ ਸਰਕਾਰੀ ਮੁਲਾਜ਼ਮ ਕਿਸੇ ਵੀ ਲੀਡਰ ਦੇ ਨਾਲ ਵਧੀਕੀ ਕਰ ਰਿਹਾ ਤਾਂ ਉਹ ਗੱਲ ਮਾੜੀ ਹੈ। ਵਧੀਕੀ ਕਰਨਾ ਮਾੜੀ ਗੱਲ ਹੈ, ਕਿਸੇ ਦੇ ਨਾਲ ਇੱਜ਼ਤ ਦੇ ਨਾਲ ਪੇਸ਼ ਹੋਣਾ ਚਾਹੀਦਾ। ਪਰ ਜੇ ਕੋਈ ਲੀਡਰ ਕਵੇ ਕਿ ਮੈਂ ਕਾਨੂੰਨ ਹੈ, ਮੈਂ ਹਾਈ ਕੋਰਟ ਤੋਂ ਵੀ ਨਹੀਂ ਡਰਦਾ, ਮੇਰੇ ਨਾਲ ਸਲੀਕੇ ਨਾਲ ਪੇਸ਼ ਆਏ, ਤੇ ਉਹ ਭਾਵੇਂ ਰਵਨੀਤ ਬਿੱਟੂ ਹੋਵੇ ਤੇ ਭਾਵੇਂ ਹੋਵੇ ਭਾਰਤ ਭੂਸ਼ਣ ਆਸ਼ੂ, ਲੰਘਣਾ ਤਾਂ ਕਾਨੂੰਨ ਤੇ ਸੰਵਿਧਾਨ ਦੀ ਲੱਤ ਹੇਠੋਂ ਹੀ ਪੈਣਾ। ਜਿਹੜੀ ਲੱਤ ਹੇਠੋਂ ਲੰਘ ਕੇ ਤੁਸੀਂ ਚੋਣਾਂ ਲੜਦੇ ਆ, ਆਪਣੇ ਆਪ ਨੂੰ ਖੁਦਾ ਨਾ ਸਮਝ ਬੈਠੋ, ਆਪਣੇ ਆਪ ਨੂੰ ਰੱਬ ਨਾ ਸਮਝ ਬੈਠੋ। ਹਾਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਸਿਆਸੀ ਬਦਲਾਖੋਰੀ ਦੇ ਤਹਿਤ ਹੋ ਰਹੀਆਂ ਤੇ ਫਿਰ ਜਿਹੜਾ 5 ਸਾਲਾਂ ਦੀ ਕਚਹਿਰੀ ਦੇ ਵਿੱਚ ਤੁਹਾਡਾ ਨਤੀਜਾ ਨਿਕਲਿਆ, ਜੇ ਅੱਜ ਕੋਈ ਸਿਆਸੀ ਬਦਲਾਖੋਰੀ ਕਰੂਗਾ ਤੇ ਉਹਨੇ ਵੀ ਜਾਣਾ 5 ਸਾਲਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਹੀ ਹੈ। ਪਰ ਜਿਹੜੇ ਘੁਟਾਲੇ ਹੋਏ ਨੇ ਉਹਨਾਂ ਦੇ ਵਿੱਚ ਪਰਦਾ ਫਾਸ਼ ਹੋਣਾ ਚਾਹੀਦਾ ਕਿ ਕਿਹੜਾ ਘੁਟਾਲਾ ਕਿਹਨੇ ਕੀਤਾ ਵਾ।
ਅਸੀਂ ਤਾਂ ਕਹਿੰਦੇ ਕਿ ਜਿਹੜਾ ਹੁਣ ਤੱਕ ਜਿਹੜੇ ਪੰਜਾਬ ਦੇ ਵਿੱਚ ਲੰਘੀ ਸਰਕਾਰ ਤੋਂ ਪਹਿਲਾਂ ਵਾਲੀ ਸਰਕਾਰ ਦੇ ਵੀ ਜੇ ਕੋਈ ਘੁਟਾਲੇ ਹੈਗੇ ਆ, ਸਰਕਾਰ ਕੋਲੇ ਫਾਈਲਾਂ ਫੂਲਾਂ ਪਈਆਂ, ਤਾਂ ਉਹ ਵੀ ਫਾਈਲਾਂ ਨਿਕਲਣੀਆਂ ਚਾਹੀਦੀਆਂ, ਕਿਉਂਕਿ ਉਦੋਂ ਵੀ ਲੋਕਾਂ ਨੇ ਬੜੇ ਬੁੱਲੇ ਲੁੱਟੇ ਆ, ਪੈਨਸ਼ਨਾਂ ਜਾਲੀ ਲਵਾਈਆਂ, ਉਦੋਂ ਵੀ ਲੋਕਾਂ ਨੇ ਨਕਲੀ ਬੀਜ ਵੇਚੇ ਆ, ਉਦੋਂ ਵੀ ਲੋਕਾਂ ਨੇ ਨਕਲੀ ਸਪਰੇਆਂ ਵੇਚੀਆਂ, ਉਦੋਂ ਵੀ ਲੀਡਰਾਂ ਦੀਆਂ ਕਾਰਾਂ ਦੇ ਵਿੱਚੋਂ ਕਈ ਕਰੋੜਾਂ ਰੁਪਏ 30-30 ਲੱਖ ਰੁਪਏ ਨਗਦ ਸਾੜੀ ਹੈ ਲੋਕਾਂ ਨੇ। ਉਦੋਂ ਵੀ ਕਈਆਂ ਚਿੱਟ ਕੱਪੜੀਆਂ ਨੂੰ, ਕਈਆਂ ਲੀਡਰਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ, ਉਦੋਂ ਵੀ ਬੈਂਕਾਂ ਦੇ ਪੈਸੇ ਨੱਪੇ ਗਏ ਆ, ਉਦੋਂ ਵੀ ਲੋਕ ਜਿਹੜੇ ਲੀਡਰ ਆ ਉਦੋਂ ਵੀ ਬਿਜਲੀ ਮਹਿਕਮੇ ਜਾਂ ਹੋਰ ਮਹਿਕਮੇ ਦੇ ਡਿਫਾਲਟਰ ਸੀਗੇ। ਜੇ ਕੋਈ ਅੱਜ ਬਣਨਗੇ ਉਹਨਾਂ 'ਤੇ ਵੀ ਕਾਰਵਾਈਆਂ ਹੋਣੀਆਂ ਚਾਹੀਦੀਆਂ, ਅਤੇ ਜੇ ਕੋਈ ਸਿਆਸੀ ਬਦਲਾਖੋਰੀ ਤਹਿਤ ਕਰੂਗਾ ਤੇ ਉਹਨੇ 5 ਸਾਲਾਂ ਨੂੰ ਲੋਕਾਂ ਦੀ ਕਚਹਿਰੀ 'ਚ ਜਾਣਾ, ਲੋਕ ਦੱਸ ਦੇਣਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।